ਅਸਲਾਮ ਵਾਲੇਕੁਮ ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਤਿੰਨ ਸੋਚਾਂ ਦੇ ਉੱਤੇ ਜਿਹੜੀਆਂ ਤੁਹਾਨੂੰ ਅਸਾਬੀ ਤੌਰ ਤੇ ਨਾ ਕਮਜ਼ੋਰ ਕਰ ਦਿੰਦੀਆਂ ਨੇ। ਤਿੰਨ ਸੋਚਾਂ। ਪਹਿਲੀ ਸੋਚ ਹੈ ਜ਼ਿਆਦਾ ਸੋਚਣਾ, ਕਿਉਂਕਿ ਜਦੋਂ ਤੁਸੀਂ ਜ਼ਿਆਦਾ ਸੋਚਦੇ ਜੇ ਨਾ, ਉਦੋਂ ਤੁਹਾਡਾ ਇੱਕ ਇਮੋਸ਼ਨਲ ਬ੍ਰੇਨ ਏਰੀਆ ਹੁੰਦਾ, ਉਹ ਐਕਟਿਵ ਹੋ ਜਾਂਦਾ ਹੈ। ਤੇ ਉਸ ਉਸ ਦੇ ਦੌਰਾਨ ਜਿਹੜਾ ਤੁਹਾਡਾ ਡਿਸੀਜਨ ਮੇਕਿੰਗ ਵਾਲਾ ਬ੍ਰੇਨ ਏਰੀਆ ਉਹ ਕੰਮ ਹੀ ਨਹੀਂ ਕਰਦਾ, ਯਾਨੀ ਕਿ ਲੌਜੀਕਲੀ ਬ੍ਰੇਨ ਏਰੀਆ ਤੁਹਾਡਾ ਕੰਮ ਹੀ ਨਹੀਂ ਕਰਦਾ। ਤੇ ਤੁਸੀਂ ਜਦੋਂ ਜ਼ਿਆਦਾ ਸੋਚ ਚ ਪੈ ਜਾਂਦੇ ਜੇ, ਫਿਰ ਤੁਹਾਨੂੰ ਨੀਂਦ ਤੁਹਾਡੀ ਡਿਸਟਰਬ ਹੋਏਗੀ। ਤੁਸੀਂ ਇੱਕ ਚੀਜ਼ ਨੂੰ ਬਾਰ-ਬਾਰ ਸੋਚੋਗੇ, ਫਿਰ ਕੁਝ ਕਰ ਨਹੀਂ ਸਕੋਗੇ ਤੇ ਤੁਹਾਡੇ ਚ ਡਿਸੀਜਨ ਪਾਵਰ ਵੀਕ ਹੋ ਜਾਏਗੀ। ਜਿਹੜੀਆਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨਫਸਾਤੀ ਤੌਰ ਤੇ ਵੀਕ ਲੋਕਾਂ ਦੀਆਂ, ਠੀਕ ਹੈ। ਡਿਸੀਜਨ ਨਾ ਕਰ ਸਕਣਾ, ਜ਼ਿਆਦਾ ਸੋਚਣਾ, ਬਾਰ-ਬਾਰ ਸੋਚਦੇ ਰਹਿਣਾ, ਚੀਜ਼ਾਂ ਨੂੰ ਡਿਲੇ ਕਰਦੇ ਰਹਿਣਾ। ਤੇ ਪਹਿਲੀ ਜਿਹੜੀ ਸੋਚ ਹੈ ਉਹ ਇਹ ਹੀ ਹੈ ਕਿ ਜ਼ਿਆਦਾ ਸੋਚਣਾ ਇਹ ਤੁਹਾਨੂੰ ਤਬਾਹ ਕਰ ਦਿੰਦੀ, ਕੋਈ ਕੰਮ ਨਹੀਂ ਕਰਨ ਦਿੰਦੀ। ਔਰ ਦੂਸਰੀ ਸੋਚ ਹੈ ਮਨਫੀ ਸੋਚਣਾ। ਮਨਫੀ ਸੋਚਣ ਦਾ ਮਤਲਬ ਇਹ ਹੈ ਕਿ ਤੁਸੀਂ ਜਿਵੇਂ ਕਹਿੰਦੇ ਜੀ ਇਹ ਮੇਰੇ ਕੋਲ ਕੰਮ ਨਹੀਂ ਹੋਣਾ। ਇਹ ਗੱਲ ਯਾਦ ਰੱਖਿਆ ਜੇ, ਕੋਈ ਵੀ ਤੁਸੀਂ ਗੱਲ ਕਰਦੇ ਜੇ ਨਾ ਜਾਂ ਸੋਚਦੇ ਜੇ, ਦਿਮਾਗ ਉਹਦੇ ਤੇ ਉਵੇਂ ਯਕੀਨ ਕਰ ਲੈਂਦਾ। ਦਿਮਾਗ ਇੱਕ ਹੁੰਦਾ ਹੈ ਫਰਮਾ ਬਰਦਾਰ ਫੌਜੀ ਦੀ ਤਰ੍ਹਾਂ, ਕਿ ਤੁਸੀਂ ਜੋ ਬੋਲਣਾ ਜਾਂ ਸੋਚਣਾ, ਦਿਮਾਗ ਉਹਨੂੰ ਤੇ ਯਕੀਨ ਕਰ ਲੇਗਾ ਕਿ ਇੰਜ ਹੀ ਚੀਜ਼ ਹੈ, ਕਿ ਮੈਂ ਨਹੀਂ ਕਰ ਸਕਦਾ। ਔਰ ਫਿਰ ਤੁਹਾਨੂੰ ਦਿਮਾਗ ਹਰ ਉਹ ਰਸਤਾ ਦੱਸੇਗਾ ਜਿਹੜਾ ਉਹਦੇ ਵਾਸਤੇ ਨੁਕਸਾਨਦੇਹ ਹੋਏਗਾ। ਤੁਸੀਂ ਸੋਚ ਲਿਆ ਨਾ, ਨੈਗੇਟਿਵ ਇੱਕ ਸੋਚ ਲਿਆ ਕਿ ਮੇਰੇ ਕੋਲ ਨਹੀਂ ਹੋਣਾ, ਫਿਰ ਅਗਲੀ ਸੋਚ ਤੁਹਾਨੂੰ ਉਹ ਆਏਗੀ ਕਿ ਫਲਾਣੇ ਬੰਦੇ ਨੇ ਵੀ ਇਹ ਕੰਮ ਕੀਤਾ ਸੀ, ਉਹ ਵੀ ਨਹੀਂ ਕਰ ਸਕਿਆ। ਤੁਹਾਡਾ ਦਿਮਾਗ ਹਰ ਉਹ ਚੀਜ਼ ਤੁਹਾਨੂੰ ਫਿਰ ਦੱਸ ਰਿਹਾ ਹੋਏਗਾ ਜਿਹੜੀ ਨਾਕਾਮੀ ਵਾਲੀ ਹੋਏਗੀ। ਤੇ ਲਿਹਾਜ਼ਾ ਨੈਗੇਟਿਵ ਕਦੀ ਨਹੀਂ ਸੋਚਣਾ, ਕਿਉਂਕਿ ਜੇ ਤੁਸੀਂ ਪੋਜ਼ਿਟਿਵ ਸੋਚਦੇ ਹੋ ਤੁਹਾਨੂੰ ਦਿਮਾਗ ਫਿਰ ਸਾਰੀਆਂ ਚੀਜ਼ਾਂ ਦੱਸਦਾ ਜਿਹੜੀਆਂ ਹੋਣ ਵਾਲੀਆਂ ਹੁੰਦੀਆਂ ਨੇ, ਔਰ ਤੁਸੀਂ ਕਰ ਵੀ ਜਾਂਦੇ ਜੇ ਫਿਰ। ਔਰ ਤੀਸਰੀ ਜਿਹੜੀ ਸੋਚ ਹੈ ਉਹ ਲੋਕਾਂ ਦੇ ਬਾਰੇ ਸੋਚਣਾ, ਕਿ ਲੋਕ ਕੀ ਕਹਿਣਗੇ। ਯਾਨੀ ਕਿ ਤੁਸੀਂ ਆਪਣੇ ਸਾਰੇ ਫੈਸਲੇ ਲੋਕਾਂ ਦੇ ਮੁਤਾਬਿਕ ਜਦੋਂ ਲੈਣ ਲੱਗ ਜਾਂਦੇ ਨੇ ਤੁਸੀਂ, ਤੇ ਫਿਰ ਤੁਹਾਡਾ ਤੇ ਕੌਨਫੀਡੈਂਸ ਹੀ ਨਾ ਰਿਹਾ, ਤੁਹਾਡੇ ਤੇ ਆਪਣੇ ਵਾਸਤੇ ਡਿਸੀਜਨ ਪਾਵਰ ਹੀ ਨਾ ਰਹੀ, ਫਿਰ ਤੁਸੀਂ ਲੋਕਾਂ ਵਾਸਤੇ ਕੰਮ ਕਰਨਾ। ਤੇ ਇਹਦਾ ਮਤਲਬ ਹੈ, ਔਰ ਇਸੇ ਵਾਸਤੇ ਜਿਹੜੇ ਨਫਸਿਆਤੀ ਤੌਰ ਤੇ ਲੋਕ ਵੀਕ ਹੁੰਦੇ ਨੇ, ਕਮਜ਼ੋਰ ਹੁੰਦੇ ਨੇ ਅਸਾਬੀ ਤੌਰ ਤੇ, ਉਹਨਾਂ 'ਚ ਤਿੰਨ ਚਾਰ ਨਿਸ਼ਾਨੀਆਂ ਜ਼ਰੂਰ ਹੋਣਗੀਆਂ। ਉਹ ਲੋਕਾਂ ਵਾਸਤੇ ਕੰਮ ਕਰਨਗੇ ਕਿ ਲੋਕ ਕੀ ਕਹਿਣਗੇ। ਉਹਨਾਂ ਕੱਪੜੇ ਪਾਣੇ ਨੇ ਤੇ ਲੋਕਾਂ ਦੇ ਮੁਤਾਬਿਕ ਪਾਣੇ ਨੇ, ਜੁੱਤੀ ਪਾਣੀ ਤੇ ਲੋਕਾਂ ਦੇ ਮੁਤਾਬਿਕ ਪਾਣੀ, ਗੱਡੀ ਲੈਣੀ ਤੇ ਲੋਕਾਂ ਦੇ ਮੁਤਾਬਿਕ ਲੈਣੀ, ਆਪਣਾ ਤੁਹਾਡਾ ਕੋਈ ਡਿਸੀਜਨ ਨਹੀਂ। ਫਿਰ ਜ਼ਿਆਦਾ ਸੋਚਣਾ, ਫਿਰ ਮਨਫੀ ਸੋਚਣਾ। ਲਿਹਾਜ਼ਾ ਅਗਰ ਤੁਹਾਡੇ 'ਚ ਵੀ ਇਹ ਤਿੰਨ ਖੂਬੀਆਂ ਨੇ, ਇਹਨਾਂ ਨੂੰ ਜਲਦੀ ਨਾਲ ਚੇਂਜ ਕਰੋ, ਕਿਉਂਕਿ ਨਫਸਿਆਤੀ ਤੌਰ ਤੇ ਮਜ਼ਬੂਤ ਇਨਸਾਨ ਬਣੋਗੇ ਤੇ ਤਰੱਕੀ ਕਰੋਗੇ, ਨਹੀਂ ਤੇ ਪਿੱਛੇ ਰਹਿ ਜਾਓ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ ਚ ਆਇਆ ਹੋਏਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇਵਾਂਗਾ।